ਸਤਿ ਸ਼੍ਰੀ ਅਕਾਲ ਜੀ, ਮੈਂ ਹਰਦੀਪ ਸਾਨੀ। ਤੁਸੀਂ ਦੇਖ ਰਹੇ ਹੋ ਇੰਡੋਰਸ ਟੀਵੀ ਤੇ ਪੰਜਾਬੀ ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਬਾਲੀਵੁੱਡ ਤੇ ਬਾਲੀਵੁੱਡ ਦੀ ਕੁਝ ਖਾਸ ਅਪਡੇਟਸ ਦੱਸਦੇ ਹਾਂ। ਨਜ਼ਰ ਮਾਰਦੇ ਹਾਂ ਜੀ ਪਹਿਲੀ ਅਪਡੇਟ ਤੇ। ਅਕਸ਼ੇ ਕੁਮਾਰ ਦੀ ਫਿਲਮ OMG 2 ਨੂੰ ਸੈਂਸਰ ਨੇ ਇਹ ਸਰਟੀਫਿਕੇਟ ਦੇ ਦਿੱਤਾ ਹੈ। ਫਿਲਮ ਵਿੱਚ ਕੋਈ ਕਟੌਤੀ ਤਾਂ ਨਹੀਂ ਕੀਤੀ, ਪਰ ਉਹਨਾਂ ਨੇ 25 ਬਦਲਾਅ ਕਰਨ ਨੂੰ ਕਿਹਾ, ਜਿਸ ਵਿੱਚ ਜੋ ਸਭ ਤੋਂ ਬਿਹਤਰੀਨ ਬਦਲਾਅ ਕਹਿ ਸਕਦੇ ਹਾਂ, ਸਭ ਤੋਂ ਜ਼ਿਆਦਾ ਜੋ ਉਹਨਾਂ ਨੇ ਫੋਕਸ ਕੀਤਾ ਉਹ ਇਹ ਕਿਹਾ ਹੈ ਕਿ ਅਕਸ਼ੇ ਕੁਮਾਰ ਨੂੰ ਸ਼ਿਵ ਦਾ ਰੋਲ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਦਾ ਭਗਤ ਦਾ ਰੋਲ ਕਰਨਾ ਚਾਹੀਦਾ ਹੈ। ਹੋਰ ਕੀ 25 ਬਦਲਾਅ ਸੀ, ਨਜ਼ਰ ਮਾਰੋ ਸਾਡੀ ਇਸ ਖਾਸ ਰਿਪੋਰਟ ਤੇ। ਸਭ ਤੋਂ ਪਹਿਲਾ ਬਦਲਾਅ, ਅਕਸ਼ੇ ਕੁਮਾਰ ਦੇ ਕਿਰਦਾਰ ਨੂੰ ਸ਼ਿਵ ਦੇ ਭਗਤ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਭਗਵਾਨ ਸ਼ਿਵ ਵਜੋਂ। ਦੂਸਰਾ ਬਦਲਾਅ, ਸਕਰੀਨ ਤੇ ਸਾਰੇ ਅਸ਼ਲੀਲ ਤੇ ਨਗਨ ਦ੍ਰਿਸ਼ਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਸ 'ਚ ਨਾਗਾ ਸਾਧੂਆਂ ਦੇ ਦ੍ਰਿਸ਼ ਵੀ ਸ਼ਾਮਿਲ ਹਨ। ਤੀਜਾ ਬਦਲਾਅ, ਸਕੂਲ ਦਾ ਨਾਮ ਬਦਲ ਕੇ ਸਵੋਦਿਆ ਰੱਖਿਆ ਜਾਵੇ। ਚੌਥਾ ਬਦਲਾਅ, ਸ਼ਿਵਲਿੰਗ, ਅਸ਼ਲੀਲਤਾ, ਸ਼੍ਰੀ ਭਗਵਦ ਗੀਤਾ, ਗੋਪੀਆਂ ਤੇ ਰਾਸ ਲੀਲਾ ਸਮੇਤ ਹੋਰ ਬਹੁਤ ਸਾਰੇ ਸ਼ਬਦ ਮਿਟਾਏ ਜਾਣੇ ਚਾਹੀਦੇ ਹਨ। ਪੰਜਵਾਂ, ਕਈ ਡਾਇਲੌਗਸ ਵੀ ਬਦਲਣੇ ਚਾਹੀਦੇ ਹਨ। ਛੇਵਾਂ, ਜੋ ਵੀ ਕਲਾਕਾਰ ਰੱਬ ਜਾਂ ਉਸਦੇ ਭਗਤ ਦਾ ਕਿਰਦਾਰ ਨਿਭਾ ਰਿਹਾ ਹੈ, ਉਸ ਨੂੰ ਇਸ਼ਨਾਨ ਕਰਦੇ ਦਿਖਾਏ ਦ੍ਰਿਸ਼ ਨੂੰ ਹਟਾ ਦੇਣਾ ਚਾਹੀਦਾ ਹੈ। ਸੱਤਵਾਂ, ਅਦਾਲਤ 'ਚ ਜੱਜ ਵੱਲੋਂ ਸੈਲਫੀ ਲੈਣ ਦਾ ਦ੍ਰਿਸ਼ ਬਦਲਿਆ ਜਾਣਾ ਚਾਹੀਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਫਿਲਮ 'ਚ ਬੋਰਡ ਵੱਲੋਂ ਸੁਝਾਏ ਗਏ 25 ਤੋਂ 14 ਬਦਲਾਅ ਕਰਨ ਲਈ ਰਾਜੀ ਹੋ ਗਏ ਨੇ। ਹਾਲਾਂਕਿ ਜੇਕਰ ਮੇਕਰ ਬਾਕੀ ਬਦਲਾਅ ਨਹੀਂ ਕਰਨਾ ਚਾਹੁੰਦੇ ਤਾਂ ਮੇਕਰਸ ਨੂੰ ਇਸ ਦੇ ਲਈ ਬੋਰਡ ਨੂੰ ਵੀ ਮਨਾਉਣਾ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਤੈਅ ਹੈ ਕਿ ਇਹ ਫਿਲਮ ਸਨੀ ਦਿਓਲ ਸਟਾਰਰ ਗਦਰ 2 ਦੇ ਨਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਰਨਿੰਗ ਟਾਈਮ 2 ਘੰਟੇ 36 ਮਿੰਟ ਹੋਵੇਗਾ। ਬੋਰਡ ਦੀ ਮਨਜ਼ੂਰੀ ਲਈ ਲੰਬੇ ਸਮੇਂ ਤੋਂ ਰੁਕੀ ਇਸ ਫਿਲਮ ਦਾ ਪ੍ਰਚਾਰ ਵੀ ਕਾਫੀ ਪ੍ਰਭਾਵਿਤ ਹੋਇਆ। ਫਿਲਮ ਦੀ ਕਹਾਣੀ ਕਾਂਤੀ ਸ਼ਰਨ ਮੁਦਗਲ ਦੇ ਆਲੇ ਦੁਆਲੇ ਬਣੀ ਗਈ ਹੈ, ਜੋ ਕਿ ਉਜੈਨ ਸ਼ਹਿਰ 'ਚ ਰਹਿਣ ਵਾਲਾ ਭਗਵਾਨ ਸ਼ਿਵ ਦੇ ਇੱਕ ਪ੍ਰਸੰਨ ਭਗਤ ਸਨ। ਜੀਵਨ ਦੀਆਂ ਮੁਸ਼ਕਿਲ ਸਥਿਤੀਆਂ 'ਚ ਪਰਮਾਤਮਾ ਕਾਂਤੀ ਦੇ ਸਾਹਮਣੇ ਪ੍ਰਗਟ ਹੁੰਦੇ ਨੇ ਤੇ ਉਸ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ 'ਚ ਉਸ ਦੀ ਮਦਦ ਕਰਦੇ ਨੇ। ਪੰਜਾਬੀ ਇੰਡਸਟਰੀ ਵਿੱਚ ਹੁਣ ਵੱਡੀ ਹਲਚਲ ਹੋਣ ਜਾ ਰਹੀ ਹੈ, ਕਿਉਂਕਿ ਸਾਡੇ ਮੁੰਡਾ ਭਾਈ ਯਾਨੀ ਕਿ ਸੰਜੇ ਦੱਤ ਹੁਣ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਕਰਨ ਜਾ ਰਹੇ ਨੇ। ਉਹਨਾਂ ਦੀ ਫਿਲਮ ਆ ਰਹੀ ਹੈ ਜੀ ਸ਼ੇਰਾਂ ਦੀ ਕੌਮ ਪੰਜਾਬੀ, ਜਿਸ ਵਿੱਚ ਉਹ ਮੁੱਖ ਅਦਾਕਾਰ ਐਜ਼ ਅ ਮੇਨ ਲੀਡ ਜਿਹਨੂੰ ਕਹਿ ਸਕਦੇ ਨਿਭਾਉਣਗੇ। ਤੇ ਦੱਸ ਦਈਏ ਕਿ ਇਹ ਫਿਲਮ ਅਗਲੇ ਸਾਲ ਯਾਨੀ ਕਿ 12 ਅਪ੍ਰੈਲ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ ਤੇ ਡਾਇਰੈਕਟ ਵੀ ਉਹ ਕਰੇਗਾ। रणवीर सिंह ਅਤੇ आलिया भट्ट की फिल्म रॉकी और रानी की प्रेम कहानी रिलीज हुए 6 दिन हो चुके हैं। फिलहाल वो फिल्म रिलीज हुई सी 28 जुलाई ਨੂੰ ਤੇ ਸਿਨੇਮਾਘਰਾਂ ਦੇ ਵਿੱਚ ਹਾਊਸਫੁਲ ਹੋਣਾ ਸ਼ੁਰੂ ਹੋ ਗਿਆ ਸੀ। ਫਿਲਮ ਬਹੁਤ ਹੀ ਬਿਹਤਰੀਨ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਦੋਂ 3 ਦਿਨ ਹੋਏ ਸੀ ਫਿਲਮ ਨੂੰ ਤੇ ਉਸਨੇ ਕਿੰਨੀ ਕਮਾਈ ਕੀਤੀ ਸੀ। ਤੁਸੀਂ ਨਜ਼ਰ ਮਾਰੋ ਸਾਡੀ ਇਸ ਖਾਸ ਰਿਪੋਰਟ। ਫਿਲਮ ਨੇ ਪਹਿਲੇ ਦਿਨ 11.10 ਕਰੋੜ ਰੁਪਏ ਦੀ ਕਮਾਈ ਕੀਤੀ, ਦੂਜੇ ਦਿਨ 16.5 ਕਰੋੜ ਰੁਪਏ ਤੇ ਤੀਜੇ ਦਿਨ 18.75 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ 45.90 ਕਰੋੜ ਰੁਪਏ ਹੋ ਗਈ ਸੀ। ਦੱਸ ਦਈਏ ਕਿ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਫਿਲਮ ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਹੈ। ਕਰਨ 7 ਸਾਲਾਂ ਬਾਅਦ ਕਿਸੇ ਫਿਲਮ ਨੂੰ ਡਾਇਰੈਕਟ ਕਰ ਰਹੇ ਸਨ। ਇਸ ਦੇ ਨਾਲ ਹੀ ਕਰਨ ਜੌਹਰ ਨੇ ਇੰਡਸਟਰੀ 'ਚ ਆਪਣੇ 25 ਸਾਲ ਪੂਰੇ ਕਰ ਲਏ ਨੇ। ਫਿਲਮ 'ਚ ਰਣਵੀਰ ਸਿੰਘ ਤੇ ਆਲਿਆ ਭੱਟ ਤੋਂ ਇਲਾਵਾ ਜया बच्चन, शबाना आजमी ਤੇ ਧਰਮਿੰਦਰ ਵੀ ਮੁੱਖ ਭੂਮਿਕਾ ਨਿਭਾ ਰਹੇ ਸਨ। ਗਿੱਪੀ ਗਰੇਵਾਲ ਦੀ ਵੈਬ ਸੀਰੀਜ਼ ਆਊਟਲॉ ਚੁਪਾਲ ਤੇ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਇਸ ਦਾ ਟੀਜ਼ਰ 14 ਜੁਲਾਈ ਨੂੰ YouTube ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 5.5 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਨੇ। ਤਾਂ ਆਊਟਲॉ ਨੂੰ ਲੋਕ ਬਹੁਤ ਪਿਆਰ ਕਰ ਰਹੇ ਨੇ। ਕੀ ਖਾਸ ਆਊਟਲॉ ਵਿੱਚ, ਚਲੋ ਤੁਹਾਨੂੰ ਦੱਸਦੇ ਹਾਂ। ਆਊਟਲॉ ਬਾਹਰਲੇ ਮੁਲਕ 'ਚ ਰਹਿੰਦੇ ਕੁਝ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜੋ ਉੱਥੇ ਪਾਵਰ 'ਚ ਆਉਣਾ ਚਾਹੁੰਦੇ ਨੇ ਤੇ ਇਸ ਦੇ ਲਈ ਉਹ ਕੁਝ ਵੀ ਕਰਨ ਲਈ ਤਿਆਰ ਨੇ। ਆਊਟਲॉ ਨੂੰ ਲਿਖਿਆ ਤੇ ਪ੍ਰੋਡਿਊਸ ਵੀ ਖੁਦ ਗਿੱਪੀ ਗਰੇਵਾਲ ਨੇ ਹੀ ਕੀਤਾ। ਆਊਟਲॉ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਉਹਨਾਂ ਦੀ ਡਾਇਰੈਕਸ਼ਨ ਦੀ ਮਾਸਟਰੀ ਆਊਟਲॉ ਦੇ ਟ੍ਰੇਲਰ 'ਚ ਝਲਕਦੀ ਹੈ। ਆਊਟਲॉ ਵੈਬ ਸੀਰੀਜ਼ ਦੇ ਪਹਿਲੇ ਸੀਜ਼ਨ 'ਚ ਕੁੱਲ 5 ਐਪੀਸੋਡਸ ਹਨ, ਜਿਨ੍ਹਾਂ 'ਚੋਂ ਪਹਿਲੇ ਐਪੀਸੋਡਸ ਨੂੰ ਫ੍ਰੀ 'ਚ ਹਰ ਕੋਈ ਦੇਖ ਸਕਦਾ ਹੈ। ਕਈ ਵਾਰ ਕਲਾਕਾਰਾਂ ਦੇ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲੇ ਜੀ ਇੱਕ ਸਟੇਜ ਵਿੱਚ ਹਾਲੀਵੁੱਡ ਸਿੰਗਰ ਅਤੇ ਰੈਪਰ ਕਾਰਡੀ ਬੀ ਦੇ ਨਾਲ ਕੁਝ ਇਦਾਂ ਦਾ ਹੋਇਆ।
ਉਹ ਵੀਡੀਓ ਵਾਇਰਲ ਇੰਜ ਹੋਈ ਕਿ ਲੋਕ ਹਰ ਪਾਸੇ ਚਰਚਾ ਕਰ ਰਹੇ ਹਨ। ਵੀਡੀਓ ਦੇ ਵਿੱਚ ਇੱਕ ਸ਼ਖਸ ਨੇ ਉਹਨਾਂ ਉੱਪਰ ਡਰਿੰਕ ਸੁੱਟ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਮਾਈਕ ਚੁੱਕ ਕੇ ਉਸ ਸ਼ਖਸ ਦੇ ਉੱਤੇ ਮਾਰਿਆ, ਜਿਸ ਦੀ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇੱਕ ਵਾਰ ਤੁਸੀਂ ਵੀ ਨਜ਼ਰ ਮਾਰੋ ਉਸ ਵੀਡੀਓ ਤੇ। ਬ੍ਰਿਟਿਸ਼ ਅਮਰੀਕੀ ਫਿਲਮ ਓਪਨਹਾਈਮਰ ਜਦੋਂ ਰਿਲੀਜ਼ ਹੋਈ ਤਾਂ ਹੀ ਭਾਰਤ ਦੇ ਵਿੱਚ ਵਿਵਾਦਾਂ ਵਿੱਚ ਘਿਰ ਗਈ। ਵਿਵਾਦ ਦਾ ਕਾਰਨ ਸੀ ਭਗਵਦ ਗੀਤਾ ਦੇ ਨਾਲ ਜੁੜਾ ਇੱਕ ਸੀਨ, ਜਿਸ ਨੂੰ ਦੇਖ ਲੋਕ ਕਾਫੀ ਜ਼ਿਆਦਾ ਭੜਕੇ। ਉਸ ਤੋਂ ਬਾਅਦ ਉਸ ਨੂੰ ਬੈਨ ਕਰਨ ਲਈ ਵੀ ਆਖਿਆ ਗਿਆ। ਕੀ ਸੀ ਉਹ ਸੀਨ, ਤੁਹਾਨੂੰ ਦੱਸ ਦਿੰਦੇ ਹਾਂ। ਸੂਤਰਾਂ ਦੇ ਮੁਤਾਬਿਕ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵਿਵਾਦਿਤ ਸੀਨ ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਉਹਨਾਂ ਨੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਜਵਾਬ ਮੰਗਿਆ ਤੇ ਫਿਲਮ ਦੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਵਾਦਿਤ ਸੀਨ ਨੂੰ ਫਿਲਮ ਚੋਂ ਤੁਰੰਤ ਹਟਾ ਦੇਣ। ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਅਦਾਕਾਰਾ ਸਿਲੀਅਨ ਮਰਫੀ ਅਤੇ ਫਲੋਰੈਂਸ ਪੁਗ ਦੇ ਵਿੱਚ ਇੱਕ ਇੰਟੀਮੇਟ ਸੀਨ ਦਿਖਾਇਆ ਗਿਆ ਹੈ। ਇਸ ਸੀਨ ਵਿੱਚ ਓਪਨਹਾਈਮਰ ਭਗਵਦ ਗੀਤਾ ਦੇ ਕੁਝ ਲੋਕ ਪੜ੍ਹਦੇ ਨਜ਼ਰ ਆ ਰਹੇ ਨੇ। ਇਸ ਸੀਨ ਦੇ ਦੌਰਾਨ ਇਹ ਦਿਖਾਇਆ ਗਿਆ ਹੈ ਕਿ ਫਲੋਰੈਂਸ ਪਗ ਸਿਲੀਅਨ ਮਰਫੀ ਦੀ ਬੁੱਕ ਸ਼ੈਲਫ ਵਿੱਚ ਜਾਂਦੀ ਹੈ ਅਤੇ ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਵਿੱਚੋਂ ਇੱਕ ਵੱਖਰੀ ਕਿਤਾਬ ਰੱਖੀ ਗਈ ਹੈ। ਫਲੋਰੈਂਸ ਉਸ ਕਿਤਾਬ ਬਾਰੇ ਪੁੱਛਦੀ ਹੈ। ਓਪਨਹਾਈਮਰ ਇਸ ਨੂੰ ਸੰਸਕ੍ਰਿਤ ਭਾਸ਼ਾ ਦੀ ਪੁਸਤਕ ਕਹਿੰਦੇ ਹਨ। ਇਸ ਤੋਂ ਬਾਅਦ ਫਲੋਰੈਂਸ ਨੇ ਸਿਲੀਅਨ ਮਰਫੀ ਨੂੰ ਉਸ ਕਿਤਾਬ ਦੇ ਕੁਝ ਸ਼ਲੋਕ ਪੜ੍ਹਨ ਲਈ ਕਿਹਾ। ਵਿਵਾਦਾਂ ਵਿੱਚ ਘਿਰਨ ਦੇ ਬਾਵਜੂਦ ਜਦੋਂ ਫਿਲਮ ਦੀ ਟਿਕਟ ਦੀ ਗੱਲ ਕਰੀਏ ਤਾਂ 2500 ਰੁਪਏ ਦੇ ਵਿੱਚ ਵੀ ਫਿਲਮ ਹਾਊਸਫੁੱਲ ਜਾ ਰਹੀ ਸੀ। ਉੱਥੇ ਕੰਗਨਾ ਰਣੌਤ ਨੇ ਵੀ ਇਸ ਫਿਲਮ ਦੀ ਤਾਰੀਫ ਕੀਤੀ। ਕੰਗਨਾ ਨੇ ਇੱਕ ਵੀਡੀਓ ਰਾਹੀਂ ਇਸ ਫਿਲਮ ਬਾਰੇ ਕੁਝ ਦੱਸਿਆ। ਕੀ ਕਿਹਾ ਕੰਗਨਾ ਨੇ, ਨਜ਼ਰ ਮਾਰੋ ਸਾਡੀ ਇਸ खास रिपोर्ट। दोस्तों, मैं फिल्म ओपनहाइमर देख के आ रही हूँ। ये एक जूइश फिजिसिस्ट की कहानी है जो वर्ल्ड वॉर 2 में अमेरिका के लिए एटॉमिक वेपन बना रहे हैं और उनको लगता है कि वो लेफ्टिस्ट हैं और दुनिया में वर्ल्ड वॉर का अंत लाने के लिए एक एटॉमिक पावर की ही ज़रूरत है ताकि नाज़ीज़ को ख़त्म कर दिया जाए। आई नो इट्स कॉन्ट्राडिक्टरी, लेकिन वो कम्युनिज्म में भी इन्वॉल्व है। इज़ अ डीपली पॉलिटिकल पर्सन। तो अमेरिकन्स को लगता है कि ये सोवियत यूनियन के एजेंट हो सकते हैं और ही इज कंसिडर्ड एंटी नेशनल। तो उनको गलत प्रूव करने के लिए, अपना नेशनलिज्म प्रूव करने के लिए अमेरिका के लिए वो उनको न्यूक्लियर पावर तो देते हैं, लेकिन साथ ही उनकी ह्यूमैनिटी राइज हो जाती है। माई फेवरेट पार्ट इज द रेफरेंस टू श्रीमद भगवद गीता एंड लॉर्ड विष्णु व्हेन ही चैनलाइजेस हिज इनर विष्णु। गो वॉच इट, इट्स लवली फिल्म। ਬਿਗ ਬੌਸ OTT 2 ਦੇ 6ਵੇਂ ਵੀਕਐਂਡ ਦੇ ਵਾਰ ਵਿੱਚ ਸਲਮਾਨ ਖਾਨ ਅਤੇ ਐਲਵਿਸ਼ ਦੇ ਵਿਚਕਾਰ ਕੁਝ ਇਦਾਂ ਦਾ ਹੋ ਗਿਆ, ਜਿਸ ਤੋਂ ਬਾਅਦ ਐਲਵਿਸ਼ ਦੇ ਚਾਹਣ ਵਾਲੇ ਯਾਨੀ ਕਿ ਉਸਦੇ ਫੈਨ ਨਿਰਾਸ਼ ਹੋ ਗਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਵੀ ਆਇਆ। ਦੱਸ ਦਈਏ ਕਿ ਸਲਮਾਨ ਦੁਆਰਾ ਐਲਵਿਸ਼ ਨੂੰ ਗਾਲ ਕੱਢੀ ਗਈ, ਜਿਸ ਤੋਂ ਬਾਅਦ ਐਲਵਿਸ਼ ਰੋ ਪਿਆ। ਜਿਸ ਤੋਂ ਬਾਅਦ ਸਲਮਾਨ ਖਾਨ ਦੇ ਅਗਰ ਫੈਨ ਫੋਲੋਇੰਗ ਦੀ ਗੱਲ ਕੀਤੀ ਜਾਵੇ, ਇੰਸਟਾਗ੍ਰਾਮ ਫੋਲੋਵਰਸ ਦੀ ਗੱਲ ਕੀਤੀ ਜਾਵੇ ਤਾਂ 30 ਤੋਂ 35 ਲੱਖ ਫੋਲੋਵਰਸ ਘਟ ਗਏ। ਕੀ ਹੈ ਪੂਰੀ ਅਪਡੇਟ, ਨਜ਼ਰ ਮਾਰੋ ਸਾਡੀ ਇਸ ਖਾਸ ਰਿਪੋर्ट ਤੇ। ਦਰਅਸਲ ਸਲਮਾਨ ਖਾਨ ਨੇ ਇੱਕ ਕਲਿੱਪ ਦਿਖਾਈ ਜਿਸ ਵਿੱਚ ਐਲਵਿਸ਼ ਯਾਦਵ, ਅਭਿਸ਼ੇਕ ਮਲਹਾਨ ਅਤੇ ਮਨੀਸ਼ਾ ਰਾਣੀ ਇੱਕ ਗੱਲਬਾਤ ਕਰ ਰਹੇ ਸਨ, ਜਿਸ ਵਿੱਚ ਐਲਵਿਸ਼ ਨੇ ਬੇਬਿਕਾ ਤੁਰਵੇਦੀ ਨੂੰ ਬੁਰਾ ਭਲਾ ਕਿਹਾ ਅਤੇ ਉਸ ਦੇ ਖਿਲਾਫ ਅਪਮਾਨਜਨਕ ਭਾਸ਼ਾ ਵੀ ਵਰਤੀ। ਹਾਲਾਂਕਿ ਬਿਗ ਬੌਸ ਵੱਲੋਂ ਗਾਲਾਂ ਕੱਢੀਆਂ ਗਈਆਂ ਸਨ। ਇਸ ਕਲਿੱਪ ਨੂੰ ਦਿਖਾਉਣ ਤੋਂ ਬਾਅਦ ਸਲਮਾਨ ਖਾਨ ਨੇ ਐਲਵਿਸ਼ ਯਾਦਵ ਦੀ ਆਲੋਚਨਾ ਕੀਤੀ ਅਤੇ ਉਸ ਨੂੰ ਪੁੱਛਿਆ ਕਿ ਲੱਖਾਂ ਫਾਲੋਅਰ ਹੋਣ ਨਾਲ ਉਸ ਨੂੰ ਨਤੀਜਿਆਂ ਬਾਰੇ ਸੋਚੇ ਬਿਨਾਂ ਇਸ ਤਰ੍ਹਾਂ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ। ਇਸ ਤੋਂ ਬਾਅਦ ਸਲਮਾਨ ਨੇ ਐਲਵਿਸ਼ ਨੂੰ ਆਪਣੀ ਮਾਂ ਨਾਲ ਵੀਡੀਓ ਕਾਲ ਤੇ ਜੋੜਿਆ, ਜਿਸ ਨਾਲ ਉਹ ਰੋਣ ਅਤੇ ਭਾਵੁਕ ਹੋ ਗਏ। ਐਲਵਿਸ਼ ਯਾਦਵ ਨੂੰ ਆਪਣਾ ਚਿਹਰਾ ਲੁਕਾ ਕੇ ਦਿਖਾਇਆ ਗਿਆ ਕਿਉਂਕਿ ਉਸਨੇ ਮੰਨਿਆ ਕਿ ਉਸ ਦੀ ਮਾਂ ਨੂੰ ਉਸ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਬਾਰੇ ਪਤਾ ਹੈ, ਪਰ ਬਾਅਦ ਵਿੱਚ ਸਲਮਾਨ ਨੇ ਖੁਲਾਸਾ ਕੀਤਾ ਕਿ ਕਲਿੱਪ ਨੂੰ ਐਡਿਟ ਕੀਤਾ ਗਿਆ ਸੀ ਅਤੇ ਉਸ ਦੀ ਮਾਂ ਨੂੰ ਦਿਖਾਉਣ ਤੋਂ ਪਹਿਲਾਂ ਗਾਲੀ ਗਲੋਚ ਵਾਲੇ ਸ਼ਬਦ ਹਟਾ ਦਿੱਤੇ ਗਏ ਸੀ। ਐਲਵਿਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਰ ਭਾਈਜਾਨ ਲਈ ਇਸ ਪ੍ਰਦਰਸ਼ਨ ਦਾ ਗੰਭੀਰ ਨਤੀਜਾ ਨਿਕਲਿਆ ਜੋ ਕਿ ਸੀ 30 ਤੋਂ 35 ਲੱਖ ਫਾਲੋਅਰਸ ਦਾ ਘਾਟਾ ਹੋਣਾ।